ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਸ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਮਿੰਟੂ ਗੁਰਸਰੀਆ ਜੀ। ਦੱਸਣਗੇ ਪੰਜਾਬ ਭਾਰਤ ਵਿੱਚ ਕੀ ਕੁਛ ਚੱਲ ਰਿਹਾ, ਉਹਨਾਂ ਦੇ ਨਾਲ ਖਬਰਾਂ ਸਾਂਝੀਆਂ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ 4082722500 ਉਹਨਾਂ ਦਾ ਫੋਨ ਨੰਬਰ ਹੈ। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਕ੍ਰਿਸ਼ਨ ਧਨੋਤਾ ਜੀ ਜੁੱਬਾ ਸਿਟੀ ਤੋਂ, ਬਚਿੱਤਰ ਸਿੰਘ ਜੀ ਚਾਹਲ ਫਰਜ਼ਨ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਕਰ ਮੋਡੈਸਟੋ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲਿਕ, ਜੱਸੀ ਗਿੱਲ ਪਲੰਬਿੰਗ ਵਾਲੇ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸੀਨੀਅਰਸ ਬੇਕਰਸਫੀਲਡ ਤੋਂ, GN ਲੂਬ ਐਂਡ ਟਰੱਕ ਵਾਸ਼ ਵਾਲੇ ਜਿਨ੍ਹਾਂ ਤੋਂ ਤੁਸੀਂ ਆਇਲ ਚੇਂਜ ਵੀ ਕਰਾ ਸਕਦੇ ਹੋ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਅਤੇ ਪੁਰਾਣੇ ਟਾਇਰ ਬੜੇ ਸਸਤੇ ਪਾ ਕੇ ਦਿੰਦੇ ਨੇ ਜੀ। ਇਹਨਾਂ ਦੀਆਂ 2 ਲੋਕੇਸ਼ਨਾਂ ਨੇ, ਸੈਂਟਾ ਲੇਲਾ ਅਤੇ ਮਡੇਰਾ ਦੇ ਵਿੱਚ। ਇਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ 2092771013। ਬਹੁਤ ਬਹੁਤ ਆਪ ਸਭ ਦਾ ਧੰਨਵਾਦ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਮਿੰਟੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ NRI ਲਈ ਜਿਹੜਾ ਕਾਨੂੰਨ ਬਣਿਆ ਆ, ਉਸ ਦੇ ਉੱਤੇ ਮਾਲ ਵਿਭਾਗ ਤੇ ਮੁੱਖ ਮੰਤਰੀ ਦਫ਼ਤਰ ਆ ਉਹ ਆਮੋ ਸਾਹਮਣੇ। ਦੇਖੋ, ਇਹਨਾਂ ਨੇ ਜਦੋਂ ਚੋਣ ਕੰਪੇਨ 'ਚ ਹਿੱਸਾ ਲਿਆ ਸੀ, ਕਾਂਗਰਸੀਆਂ ਨੇ ਜਦੋਂ ਇਹ ਸਰਕਾਰ ਬਣਾਉਣ ਵੱਲ ਕਦਮ ਵਧਾਉਂਦੇ ਪਏ ਸੀ, ਉਦੋਂ ਜਿਹੜਾ ਇਹਨਾਂ ਨੇ ਚੋਣ ਮੈਨੀਫੈਸਟੋ ਬਣਾਇਆ ਸੀ, ਆਪਣੇ ਚੋਣ ਮੈਨੀਫੈਸਟੋ 'ਚ ਇਹਨਾਂ ਨੇ ਇਸ ਤਰ੍ਹਾਂ ਦਾ ਕਾਨੂੰਨ ਲਿਆਉਣ ਦਾ ਵਚਨ ਕੀਤਾ ਸੀ। ਸੋ ਹੁਣ ਜਦੋਂ ਇਹ ਇਸ ਵਚਨ ਨੂੰ ਪੁਗਾਉਣ ਲੱਗੇ ਆ ਤੇ ਅੱਗੋਂ ਜਿਹੜਾ ਮਾਲ ਵਿਭਾਗ ਆ, ਉਹ ਮਾਲ ਵਿਭਾਗ ਇਸ ਗੱਲ ਤੋਂ ਕਿਤੇ ਖਫਾ ਹੈ। ਤਾਂ ਇਸ ਕਰਕੇ ਇਹ ਦੋਨੇ ਧੜੇ ਕਹਿ ਲਓ ਜਾਂ ਦੋਨੇ ਵਿਭਾਗ ਕਹਿ ਲਓ, ਉਹ ਆਮੋ ਸਾਹਮਣੇ ਆ। ਕਿਉਂਕਿ ਮੁੱਖ ਮੰਤਰੀ ਦਾ ਦਫ਼ਤਰ ਇਹ ਚਾਹੁੰਦਾ ਹੈ ਕਿ ਨਵਾਂ ਕਾਨੂੰਨ ਆਵੇ NRIs ਲਈ, ਖਾਸ ਤੌਰ ਤੇ ਜਿਹੜੀਆਂ ਉਹਨਾਂ ਦੀਆਂ ਜਾਇਦਾਦਾਂ ਉਹਨਾਂ ਨੂੰ ਸਾਂਭ ਸੰਭਾਲਣ ਵਾਸਤੇ, ਉਹਨਾਂ ਦੇ ਜਿਹੜੇ ਝਗੜੇ ਆ ਉਹਨਾਂ ਦੇ ਨਿਪਟਾਰੇ ਵਾਸਤੇ, ਤੇ ਇੱਕ ਨਵਾਂ ਤੇ ਬਿਲਕੁਲ ਜਿਹੜਾ ਸਾਰੇ ਪਾਸਿਓਂ ਬਰੀਕੀ ਨਾਲ ਕੰਮ ਕਰਨ ਵਾਲਾ ਕਾਨੂੰਨ ਲਿਆਂਦਾ ਜਾਵੇ। ਤੇ ਦੂਜੇ ਪਾਸੇ ਜਿਹੜਾ ਰੈਵਨਿਊ ਡਿਪਾਰਟਮੈਂਟ ਹੈ, ਮਾਲ ਵਿਭਾਗ ਆ, ਉਹ ਕਹਿੰਦਾ ਕਿ ਜੀ ਸਾਡੇ ਕੋਲ ਇਸ ਤਰ੍ਹਾਂ ਦੇ ਕਾਨੂੰਨ ਆਲਰੇਡੀ ਹੈਗੇ ਆ। ਜਦੋਂ ਸਾਡੇ ਕੋਲ ਕਾਨੂੰਨ ਹੈਗੇ ਆ, ਤੁਸੀਂ ਉਹਨਾਂ ਨੂੰ ਲਾਗੂ ਬਿਹਤਰ ਢੰਗ ਨਾਲ ਕਰੋ। ਤੁਸੀਂ ਲਾਗੂ ਬਿਹਤਰ ਢੰਗ ਨਾਲ ਕਰਦੇ ਨਹੀਂ, ਜਿਹੜੇ ਪੁਰਾਣੇ ਕਾਨੂੰਨ ਪਏ ਸੋ ਪੁਰਾਣੇ ਪਏ ਆ, ਤੁਸੀਂ ਨਵਿਆਂ ਦੀ ਗੱਲ ਕਰਦੇ ਹੋ। ਤਾਂ ਇੱਥੋਂ ਇਹਨਾਂ ਦੋਨਾਂ ਵਿਭਾਗਾਂ ਦੇ ਵਿੱਚ ਆਪੋ ਵਿੱਚ ਦੀ ਮਤਭੇਦ ਆ। ਮੁੱਖ ਮੰਤਰੀ ਦਾ ਜਿਹੜਾ ਅਮਲਾ ਫੈਲਾ, ਉਹ ਇਸ ਚੀਜ਼ 'ਚ ਬਿਲੀਵ ਨਹੀਂ ਕਰਦਾ ਕਿ ਪੁਰਾਣਾ ਕਾਨੂੰਨ ਲਿਆਂਦਾ ਜਾਵੇ। ਉਹ ਕਹਿੰਦੇ ਆ ਕਿ ਨਵਾਂ ਕਾਨੂੰਨ ਲਿਆ ਕੇ ਨਵੀਆਂ ਉਹਦੇ 'ਚ ਸੋਧਾਂ ਮੱਦਾਂ ਜਿਹੜੀਆਂ ਉਹ ਸ਼ਾਮਲ ਕਰਕੇ ਫਿਰ ਉਹਨੂੰ ਲਾਗੂ ਕੀਤਾ ਜਾਵੇ। ਇਹ ਕਹਿੰਦੇ ਆ ਕਿ ਦੇਖੋ, ਪੁਰਾਣਾ ਕਾਨੂੰਨ ਹੈ ਜਿਹੜਾ ਉਹ ਸਹੀ ਹੈ, ਉਹਨੂੰ ਸਹੀ ਢੰਗ ਦੇ ਨਾਲ ਇੰਪਲੀਮੈਂਟ ਕਰਨ ਦੀ ਜ਼ਰੂਰਤ ਹੈ। ਤਾਂ ਹੁਣ ਆਉਣ ਵਾਲੇ ਸਮੇਂ 'ਚ ਦੇਖੋ ਕੀ ਬਣਦਾ। ਪਰ ਜਿਹੜਾ ਇਹਨਾਂ ਨੇ ਉਸ ਸਮੇਂ ਚੋਣ ਮੈਨੀਫੈਸਟੋ 'ਚ ਵਾਅਦਾ ਕੀਤਾ ਸੀਗਾ, ਉਹਦੇ ਮੁਤਾਬਕ ਕੀ ਸੀਗਾ, ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਹਰੇਕ ਸ਼ਹਿਰ ਦੇ ਵਿੱਚ ਇੱਕ ਕੇਂਦਰ ਸਥਾਪਿਤ ਕਰਾਂਗੇ ਜਿੱਥੇ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਜਿਹੜੀਆਂ ਦੇਖੀਆਂ ਜਾਣਗੀਆਂ। ਦੂਸਰਾ ਇਹਨਾਂ ਨੇ ਕਿਹਾ ਸੀਗਾ ਕਿ ਟੈਲੀਕਾਨਫਰੰਸਿੰਗ ਦੀ ਵੀ ਇਹ ਸਾਰੀ ਸਹੂਲਤ ਹੋਵੇਗੀ, ਟੈਲੀਕਾਨਫਰੰਸਿੰਗ ਦੇ ਜ਼ਰੀਏ ਸਾਰੀ ਗੱਲਬਾਤ ਹੋ ਸਕੇਗੀ। ਤੀਸਰਾ ਇਹਨਾਂ ਨੇ ਕਿਹਾ ਸੀਗਾ ਕਿ ਇੱਕ ਪੋਰਟਲ ਬਣਾਵਾਂਗੇ ਜਿਹਦੇ 'ਚ ਫੀਡਬੈਕ ਜਿਹੜੀ ਉਹ ਨਿਰੰਤਰ ਆਉਂਦੀ ਰਹੇਗੀ। ਚੌਥਾ ਇਹਨਾਂ ਨੇ ਕਿਹਾ ਸੀਗਾ ਕਿ ਪ੍ਰਵਾਸੀਆਂ ਲਈ ਓਮਬਡਸਮੈਨ ਸੰਸਥਾ ਬਣਾਈ ਜਾਵੇਗੀ। ਸਨਅਤੀ ਅਤੇ ਸਮਾਜਿਕ ਖੇਤਰਾਂ ਵਿੱਚ ਇਨਵੈਸਟਮੈਂਟ ਲਈ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਸਿੰਗਲ ਵਿੰਡੋ ਸਿਸਟਮ ਜਿਹੜਾ ਉਹ ਲਾਗੂ ਕਰਾਂਗੇ। ਯਾਨੀ ਇਸ ਤਰ੍ਹਾਂ ਇਹਨਾਂ ਨੇ ਕੁਛ ਵਾਅਦੇ ਕੀਤੇ ਸੀਗੇ NRIs ਲਈ। ਤਾਂ ਹੁਣ ਜਦੋਂ ਇਹ ਪੇਚ ਫਸ ਗਿਆ, ਦੇਖੋ ਕੀ ਬਣਦਾ। ਪਰ ਵੈਸੇ ਦੇਖੋ, ਜਿਹੜਾ ਕਾਨੂੰਨ ਇਹਨਾਂ ਨੇ ਨਵਾਂ ਲਿਆਉਣਾ ਜਾਂ ਜਿਹੜਾ ਪੁਰਾਣਾ ਕਾਨੂੰਨ ਇਹਨਾਂ ਨੇ ਫੇਰ ਤੋਂ ਸੋਧ ਕੇ ਇੰਪਲੀਮੈਂਟ ਕਰਨਾ ਜਾਂ ਜੋ ਵੀ ਕਰਨਾ, ਉਹ ਆਪਣੀ ਜਗ੍ਹਾ ਤੇ ਆ। ਜ਼ਰੂਰਤ ਇਸ ਗੱਲ ਦੀ ਹੈ ਕਿ ਜਿਹੜੇ NRIs ਖਰਾਬ ਹੁੰਦੇ, ਖਾਸ ਤੌਰ ਤੇ ਅਦਾਲਤੀ ਵਿਵਸਥਾ 'ਚ ਜਦੋਂ ਉਹ ਪਹੁੰਚਦੇ ਆ ਆਪਣੀ ਜ਼ਮੀਨ ਦੇ ਝਗੜੇ ਨੂੰ ਲੈ ਕੇ, ਜਾਇਦਾਦ ਦੇ ਝਗੜੇ ਨੂੰ ਲੈ ਕੇ, ਤਾਂ ਜਿਹੜਾ ਉਹਨਾਂ ਦਾ ਟਾਈਮ ਵੇਸਟ ਹੁੰਦਾ ਜਾਂ ਜਿਹੜੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੇ ਆ, ਉਹਨਾਂ ਦਾ ਹੱਲ ਖੋਜਣਾ ਚਾਹੀਦਾ। ਕਿਉਂਕਿ ਇਹ ਨਹੀਂ ਵੇਖਣਾ ਚਾਹੀਦਾ ਕਿ ਅਸੀਂ ਚੋਣ ਮੈਨੀਫੈਸਟੋ 'ਚ ਇਹ ਵਾਅਦਾ ਕੀਤਾ ਸੀਗਾ, ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਪੂਰਾ ਕਰ ਦਈਏ, ਕਾਨੂੰਨ ਲਾਗੂ ਹੋਵੇ ਜਾਂ ਨਾ ਹੋਵੇ, ਖਾਏ ਖਸਮਾਂ ਦਾ ਸਿਰ। ਇਹ ਨਹੀਂ ਹੋਣਾ ਚਾਹੀਦਾ। ਕਾਨੂੰਨ ਚਾਹੇ ਪੁਰਾਣਾ ਚਾਹੇ ਨਵਾਂ, ਤੇ ਜਿਹੜੀਆਂ ਪਰੇਸ਼ਾਨੀਆਂ ਉਹਨਾਂ ਨੂੰ ਦੂਰ ਕਰਨ ਦਾ ਹੱਲ ਖੋਜਣਾ ਚਾਹੀਦਾ। ਕਿਉਂਕਿ ਇੱਥੇ ਬਹੁਤ ਸਾਰੇ NRI ਹੈ ਜਿਹੜੇ ਉਹ ਮੱਥਾ ਟੇਕ ਕੇ ਵਾਪਸ ਮੁੜ ਜਾਂਦੇ ਆ ਕਿ ਕਿਹੜਾ ਇੱਥੇ ਤਰੀਕਾਂ ਦੀ ਖੱਜਲ ਖੁਆਰੀ ਚੱਲੇ।
ਕਿਹੜਾ ਬੰਦਾ ਇੱਥੇ ਮੱਥਾ ਮਾਰੇ। ਇਹ ਕੰਮ ਬਣੇ ਨਾ ਬਣੇ, ਪਿਛਲਾ ਕੰਮ ਵੀ ਵਿਗਾੜ ਪਈਏ। ਇੱਥੇ ਲੁਧਿਆਣੇ ਦੇ ਵਿੱਚ ਹੋਮਗਾਰਡ ਡਿਪਾਰਟਮੈਂਟ ਨੇ ਇੱਕ NRI ਦੀ ਕੋਠੀ ਨੱਪ ਲਈ। 25 ਸਾਲ ਉਹਨਾਂ ਨੇ ਕੋਠੀ ਨਹੀਂ ਛੱਡੀ ਜੀ। ਇੱਕ ਅਦਾਲਤ ਚੋਂ ਫੈਸਲਾ ਉਲਟ ਹੋਇਆ, ਦੂਜੀ ਚੋਂ ਤੀਜੀ ਚੋਂ ਚੌਥੀ ਚ, ਫਿਰ ਸੁਪਰੀਮ ਕੋਰਟ ਤੱਕ ਉਹ ਕੇਸ ਹਾਰ ਗਏ ਹੋਮਗਾਰਡ ਵਾਲੇ, ਤੇ ਫਿਰ ਵੀ ਨਹੀਂ ਸੀ ਛੱਡਦੇ। ਬਾਅਦ ਦੇ ਵਿੱਚ ਲੋਕਲ ਪ੍ਰਸ਼ਾਸਨ ਦੀ ਮਦਦ ਦੇ ਨਾਲ ਉਹ ਕਬਜ਼ਾ ਛਡਾਇਆ ਗਿਆ। ਸੋ ਜਿੱਥੇ ਸਰਕਾਰੀ ਮਹਿਕਮੇ ਇਸ ਤਰ੍ਹਾਂ ਦਾ ਕੰਮ ਕਰਦੇ ਆ ਔਰ 25 ਸਾਲ ਧੋਈ ਫਿਰਦੇ ਅਦਾਲਤਾਂ ਚ NRIs ਨੂੰ, ਉਹ ਸਮੱਸਿਆ ਦੂਰ ਜ਼ਰੂਰ ਕਰਨੀ ਚਾਹੀਦੀ। ਬਿਲਕੁਲ ਜੀ, ਕਈ ਵਾਰੀ ਬੰਦਾ ਹੀ ਮੁੱਕ ਜਾਂਦਾ ਪਰ ਕੇਸ ਨਹੀਂ ਮੁੱਕਦੇ। ਤਾਂ ਹੁਣ ਅੱਗੇ ਗੱਲ ਕਰਦੇ ਹਾਂ, ਹੁਣ STF ਦੇ ਲੱਗੇ ਗੰਭੀਰ ਦੋਸ਼। ਦੇਖੋ, STF ਜਿਹਨੂੰ ਸਪੈਸ਼ਲ ਟਾਸਕ ਫੋਰਸ ਕਹਿੰਦੇ ਆ, ਉਹਨੂੰ ਟਾਸਕ ਇਹ ਦਿੱਤਾ ਗਿਆ ਸੀਗਾ ਕਿ ਤੁਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ, ਪਰ ਉਹਦੀ ਬਹੁਤ ਜ਼ਿਆਦਾ ਮਿਹਨਤ ਵੀ ਆ। ਬਾਵਜੂਦ ਮਿਹਨਤ ਦੇ ਉਹ ਆਪਣੇ ਪੁਲਿਸ ਵਿਭਾਗ ਨੂੰ ਵੀ ਹੁਣ ਤੱਕ ਨਸ਼ਾ ਮੁਕਤ ਨਹੀਂ ਬਣਾ ਸਕੇ। ਕਿਉਂ? ਕਿਉਂਕਿ ਹਰੇਕ ਮਹੀਨੇ 1-2 ਰਿਕਵਰੀਆਂ ਜਿਹੜੀਆਂ ਉਹ ਇਹਨਾਂ ਦੇ ਡਿਪਾਰਟਮੈਂਟ ਦੇ ਕਰਮਚਾਰੀਆਂ ਤੋਂ ਹੁੰਦੀਆਂ। ਸਭ ਤੋਂ ਜ਼ਿਆਦਾ ਵੈਸੇ ਰਿਕਵਰੀਆਂ ਜੇ ਦੇਖੀਆਂ ਜਾਣ, ਚਾਹੇ ਉਹ ਇੰਦਰਜੀਤ ਪ੍ਰਕਰਨ ਹੈ, ਚਾਹੇ ਉਹ ਇੱਥੇ ਫਾਜ਼ਿਲਕਾ ਦੇ ਵਿੱਚ ਫੜੇ ਗਏ ਸੀ, ਬਠਿੰਡੇ 'ਚ ਫੜੇ ਗਏ ਪੁਲਿਸ ਕਰਮਚਾਰੀ, ਬਹੁਤ ਸਾਰੀਆਂ ਥਾਵਾਂ ਤੇ, ਕੋਟ ਭਾਈ ਥਾਣੇ 'ਚੋਂ ਫੜੇ ਗਏ, ਬਹੁਤ ਸਾਰੀਆਂ ਥਾਵਾਂ ਤੋਂ ਇਹਨਾਂ ਦੇ ਆਪਣੇ ਕਰਮਚਾਰੀ ਫੜੇ ਗਏ। ਆਹ ਪਿੱਛੇ ਜੇ ਇੱਕ ਹੌਲਦਾਰ, ਉਹ ਆਪਣੀ ਸਹੇਲੀ ਦੇ ਨਾਲ 34 ਲੱਖ ਦੀ ਹੈਰੋਇਨ ਲੈ ਕੇ ਆਉਂਦਾ ਫੜਿਆ ਗਿਆ। ਸੋ ਇਹ ਜੋ STF ਕਰਦੀ ਪਈ ਹੈ ਕੰਮ ਤੇ ਠੀਕ ਆ, ਪਰ ਹੁਣ ਹੌਲੀ ਹੌਲੀ ਇਹਦੇ ਤੇ ਦੋਸ਼ ਲੱਗਣੇ ਸ਼ੁਰੂ ਹੋ ਗਏ, ਜੋ ਕਿ ਪੰਜਾਬ ਦੇ ਪੁਲਿਸ ਮਹਿਕਮੇ ਦੇ ਨਾਲ ਬਹੁਤ ਪੁਰਾਣਾ ਰਿਸ਼ਤਾ ਰੱਖਦੇ ਆ। ਦੋਸ਼ ਤਾਂ ਲੱਗਣੇ ਸ਼ੁਰੂ ਹੋ ਗਿਆ ਕਿਉਂਕਿ ਇੱਕ ਤੇ ਦੇਖੋ, ਇੰਦਰਜੀਤ ਵਾਲੇ ਮਾਮਲੇ 'ਚ ਜਿਸ ਤਰੀਕੇ ਨਾਲ ਅਖਬਾਰਾਂ ਨੇ ਉਹ ਜਿਮਨੀਆਂ ਕੱਢ ਕੇ ਲਿਆਂਦੀਆਂ ਕਿ ਜਿਮਨੀਆਂ ਦੇ ਨਾਲ ਛੇੜਛਾੜ ਕੀਤੀ ਗਈ, ਅਦਾਲਤੀ ਦਸਤਾਵੇਜ਼ ਬਣਨ ਤੋਂ ਬਾਅਦ। ਫਿਰ ਦੂਸਰਾ ਇਹ ਪਹਿਲੂ ਜਿਹੜਾ ਵਿਵਾਦਤ ਸਾਹਮਣੇ ਆਇਆ ਕਿ ਇਹਨਾਂ ਨੇ ਪ੍ਰਾਈਵੇਟ ਗਵਾਹ ਜਿਹੜੇ ਇੰਦਰਜੀਤ ਵਾਲੇ ਮਾਮਲੇ 'ਚ ਨਹੀਂ ਸਨ ਰੱਖੇ। ਤੀਜਾ ਹੁਣ ਆਹ ਦੋਸ਼ ਲੱਗਦਾ ਪਿਆ ਕਿ ਟਾਂਡਾ ਦੇ ਵਿੱਚ ਕੱਲ ਇਹਨਾਂ ਦੀ ਇੱਕ ਟੀਮ ਨੇ ਉੱਥੇ ਰੇਡ ਕੀਤੀ ਸੀਗੀ। ਜਿਹੜੇ ਬੰਦੇ ਦੀ ਡਾਇਰੀ ਸੀਗੀ, ਰਿਪੋਰਟ ਸੀਗੀ, ਮੁਖਬਰੀ ਸੀਗੀ ਕਿ ਇਹ ਬੰਦਾ ਕੰਮ ਕਰਦਾ ਨਸ਼ੇ ਦਾ, ਉਹ ਘਰੇ ਨਹੀਂ ਮਿਲਿਆ, ਨਾ ਹੀ ਉਹਦੀ ਬੀਵੀ ਘਰ ਦੇ ਵਿੱਚ ਸੀਗੀ। ਘਰ ਦੇ ਵਿੱਚ ਇੱਕ ਬੱਚੀ ਸੀ 15 ਕੁ ਸਾਲ ਦੀ। ਦੱਸਦੇ ਆ ਕਿ 15 ਸਾਲ ਦੀ ਬੱਚੀ ਨੂੰ ਉੱਥੋਂ ਲੈ ਗਏ ਆ। 15 ਸਾਲ ਦੀ ਬੱਚੀ ਨੂੰ ਲੈ ਗਏ ਆ। ਇਹਨੂੰ ਹੁਣ ਗ੍ਰਿਫਤਾਰੀ ਤੇ ਕਿਹਾ ਨਹੀਂ ਜਾ ਸਕਦਾ ਕਿਉਂਕਿ ਇਹਨਾਂ ਨੇ ਉਸ ਬੱਚੀ ਤੇ ਕੋਈ FIR ਲੌਜ ਨਹੀਂ ਕੀਤੀ। ਤਾਂ ਇਹਦਾ ਮਤਲਬ ਹੈ ਕਿ ਇਲੀਗਲ ਹਿਰਾਸਤ ਦੇ ਵਿੱਚ ਉਹਨੂੰ ਰੱਖਿਆ ਗਿਆ, ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖਿਆ ਗਿਆ। ਹੁਣ ਜਦੋਂ ਰੌਲਾ ਪਿਆ ਤੇ ਇਹ ਮੰਨ ਵੀ ਗਏ ਆ। STF ਦਾ ਜਿਹੜਾ DSP ਸੀਗਾ ਉਹ ਕਹਿੰਦਾ ਜੀ ਹਾਂਜੀ ਅਸੀਂ ਲੈ ਕੇ ਆਂਦਾ, ਪਰ ਜਿਹੜੀ ਬੱਚੀ ਆ ਉਹ ਤੇ ਇੱਥੋਂ ਤੱਕ ਵੀ ਕਹਿੰਦੀ ਆ ਕਿ ਇੱਕ ਤੇ ਇਹਨਾਂ ਨੇ ਮੈਨੂੰ ਅਣਦੱਸੀ ਜਗ੍ਹਾ ਤੇ ਰੱਖਿਆ, ਦੂਸਰਾ ਇਹ ਆ ਕਿ ਕੁਛ ਕਰਮਚਾਰੀਆਂ ਨੇ ਮੇਰੇ ਨਾਲ ਬਦਮਜ਼ਾਜੀ ਵੀ ਕੀਤੀ ਆ, ਕੁਛ ਨੇ ਗੰਦੀਆਂ ਹਰਕਤਾਂ ਵੀ। ਇਹ ਦੋਸ਼ ਹੁਣ ਪਤਾ ਨਹੀਂ ਕਿੰਨੇ ਕੁ ਸੱਚੇ ਆ, ਪਰ ਇੱਕ ਦੋਸ਼ ਹੋਰ ਲੱਗਦਾ ਪਿਆ ਕਿ ਉਸ ਬੱਚੀ ਨੂੰ ਛੱਡਣ ਬਦਲੇ ਸੌਦੇਬਾਜ਼ੀ ਵੀ ਹੋਈ ਆ ਔਰ ਇਹਦੀ ਇੱਕ ਆਡੀਓ ਕਲਿੱਪ ਵੀ ਘੁੰਮਦੀ ਫਿਰਦੀ ਆ। ਆਡੀਓ ਕਲਿੱਪ ਦੇ ਵਿੱਚ ਉੱਥੋਂ ਦਾ ਇੱਕ ਕੋਈ ਦਾ ਘਰ ਵਾਲਾ ਹੈ, ਉਹ ਬੰਦਾ ਇਹਨਾਂ ਦੇ ਪਰਿਵਾਰ ਦੇ ਨਾਲ ਸੌਦੇਬਾਜ਼ੀ ਕਰਦਾ ਪਿਆ ਕਿ ਆਓ ਤੁਹਾਡਾ ਮੈਂ ਨਿਬੇੜ ਦੇ। ਸੋ ਜਾਨੀ ਇੱਕੋ ਮੌਕੇ ਤੇ ਦੋ ਦੋਸ਼ ਹੈ ਜਿਹੜੇ ਉਹ STF ਤੇ ਲੱਗਦੇ ਪਏ। ਇੱਕ ਨਾਬਾਲਗ ਬੱਚੀ ਨੂੰ ਹਿਰਾਸਤ 'ਚ ਰੱਖਣ ਦਾ, ਦੂਸਰਾ ਸੌਦੇਬਾਜ਼ੀ ਕਰਨ ਦਾ। ਹੁਣ ਜੇ STF ਤੇ ਇਸ ਤਰ੍ਹਾਂ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਹ ਜਿਮਨੀਆਂ ਨਾਲ ਛੇੜਛਾੜ ਕਰਨ ਦਾ ਦੋਸ਼ ਲੱਗਦਾ ਪਿਆ, ਫਿਰ ਦੂਜਾ ਜਿਹੜਾ ਮੋਗੇ ਵਾਲਾ SSP ਆ ਉਹ ਤੇ ਹਾਈ ਕੋਰਟ 'ਚ ਪਹੁੰਚਿਆ ਖਲੋਤਾ STF ਦੇ ਖਿਲਾਫ, ਤੀਜਾ ਹੁਣ ਆਹ ਮਾਮਲਾ ਆ ਗਿਆ ਸਾਹਮਣੇ। ਜੇ ਇਸ ਤਰ੍ਹਾਂ ਦੇ ਮਾਮਲੇ ਨਿਰੰਤਰ ਇਹਨਾਂ ਦੇ ਵਿਰੁੱਧ ਸਾਹਮਣੇ ਆਉਂਦੇ ਰਹਿਣਗੇ ਤਾਂ ਫਿਰ ਲੋਕ ਕਹਿਣਗੇ ਕਿ ਪੰਜਾਬ ਪੁਲਿਸ ਔਰ STF ਇਹਨਾਂ ਦੋਵਾਂ ਦੇ ਵਿੱਚ ਕੋਈ ਫਰਕ ਨਹੀਂ ਹੈ, ਫਰਕ ਸਿਰਫ ਤੇ ਸਿਰਫ ਕੁੰਜ ਦਾ, ਫਰਕ ਸਿਰਫ ਤੇ ਸਿਰਫ ਨਾਂ ਦਾ। ਸੋ STF ਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ ਔਰ ਖਾਸ ਤੌਰ ਤੇ ਜਿਹੜਾ ਇੱਕ ਬਹੁਤ ਕਾਬਲ ਅਫਸਰ STF ਦੀ ਇਸ ਵੇਲੇ ਨੁਮਾਇੰਦਗੀ ਕਰਦਾ ਪਿਆ, ਜੋ ਇਹਨੂੰ ਲੀਡ ਕਰਦਾ ਪਿਆ, ਹਰਪ੍ਰੀਤ ਸਿੰਘ ਸਿੱਧੂ, ਉਹਨੂੰ ਇਸ ਮਾਮਲੇ 'ਚ ਥੋੜ੍ਹੀ ਜਿਹੀ ਸਖਤਾਈ ਵਿਖਾਉਣੀ ਪਊਗੀ ਕਿਉਂਕਿ ਹੇਠਲੇ ਪੱਧਰ ਤੇ ਜਿਹੜੇ STF ਦੇ ਵਿੱਚ ਕੰਮ ਕਰਦੇ ਆ ਆਖਰ ਨੂੰ ਉਹ ਹੈ ਕਿ ਪੁਲਿਸ ਵਾਲੇ ਹੀ ਹੈ ਨਾ। ਤੇ ਪੁਲਿਸ ਵਾਲੇ ਕਿਸ ਮੌਕੇ ਕਿਸ ਤਰ੍ਹਾਂ ਦਾ ਸੁਭਾਅ ਲੈ ਕੇ ਲੋਕਾਂ ਦੇ ਵਿੱਚ ਵਿਚਰ ਪੈਣ, ਇਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਜੀ ਬਿਲਕੁਲ, ਆਪਾਂ ਆਫਿਸਰਾਂ ਦੀ ਗੱਲ ਕਰ ਲਓ ਜਾਂ ਲੀਡਰਾਂ ਦੀ ਗੱਲ ਕਰ ਲਓ, ਕੋਈ ਨਾ ਕੋਈ ਦੋਸ਼ ਇਹਨਾਂ ਦੇ ਲੱਗਦੇ, ਇਹੋ ਜਿਹਾ ਕੰਮ ਵੀ ਕਰਦੇ। ਤਾਂ ਅਗਲੇ ਆਪਾਂ ਅਕਾਲੀ ਲੀਡਰ ਦੀ ਗੱਲ ਕਰਦੇ ਹਾਂ। ਇੱਕ ਆਗੂ ਨੇ ਕਹਿੰਦੇ ਗੈਂਗਸਟਰਾਂ ਨੂੰ ਸਪਾਰੀ ਦਿੱਤੀ ਸੀ। ਦੇਖੋ ਇਹ ਮਾਮਲਾ ਪਟਿਆਲੇ ਦਾ, ਉੱਥੇ ਕੁਛ ਦਿਨ ਪਹਿਲਾਂ ਗ੍ਰਿਫਤਾਰੀਆਂ ਹੋਈਆਂ 3 ਗਰੋਹਬਾਜ਼ਾਂ ਦੀਆਂ।
ਉਹ 3 ਗਰੋਹਬਾਜ਼ ਜਿਹੜੇ ਫੜੇ ਸਨ, ਪੁੱਛਗਿੱਛ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਇੱਕ ਸਥਾਨਕ ਅਕਾਲੀ ਆਗੂ ਨੇ ਦੂਸਰੇ ਸਥਾਨਕ ਅਕਾਲੀ ਆਗੂ ਨੂੰ ਮਰਵਾਉਣ ਲਈ ਇਸੇ ਗਰੋਹ ਨੂੰ ਸੁਪਾਰੀ ਦਿੱਤੀ। ਰੌਲਾ ਸੀ ਇਹਨਾਂ ਦੋਨਾਂ ਦੇ ਵਿਚਾਲੇ ਪਈ ਇੱਕ ਕੁਰਸੀ ਦਾ, ਉਹ ਵੀ ਖਿੱਚਦਾ ਸੀ ਕੁਰਸੀ ਨੂੰ ਆਪਣੇ ਪਾਸੇ, ਉਹ ਵੀ ਖਿੱਚਦਾ ਸੀ ਕੁਰਸੀ ਨੂੰ ਆਪਣੇ ਪਾਸੇ, ਤੇ ਇੱਕ ਨੇ ਕਿਹਾ ਕਿਉਂ ਨਾ ਮੈਂ ਇਹਦਾ ਕੰਡਾ ਹੀ ਖਿੱਚਵਾ। ਸੋ ਦੱਸਦੇ ਆ ਕਿ 7 ਲੱਖ ਰੁਪਏ 'ਚ ਉਹ ਸੌਦਾ ਮੁਕਰਰ ਕੀਤਾ ਗਿਆ ਸੀਗਾ। ਹੁਣ ਇਹ ਗ੍ਰਿਫਤਾਰੀਆਂ ਹੋਈਆਂ ਨੇ। ਗ੍ਰਿਫਤਾਰੀਆਂ ਤੋਂ ਬਾਅਦ ਉਸ ਆਗੂ ਨੂੰ ਵੀ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਪਰਚੇ 'ਚ ਸ਼ਾਮਲ ਕਰ ਲਿਆ ਜਾਂ ਕਰ ਲੈਣਗੇ ਜਿਹਨੇ ਸੁਪਾਰੀ ਦਿੱਤੀ ਸੀਗੀ। ਪਰ ਸਾਡੀ ਰਾਜਨੀਤੀ ਵੇਖ ਲਓ ਹੁਣ ਕਿਹੜੇ ਪਾਸੇ ਤੁਰੀ ਜਾਂਦੀ ਆ। ਅੱਗੇ ਤੇ ਦੋਸ਼ ਇਹ ਲੱਗਦੇ ਸੀਗੇ ਕਿ ਲੱਤਾਂ ਖਿੱਚਣ ਦਾ ਕੰਮ ਕੀਤਾ ਜਾਂਦਾ ਰਾਜਨੀਤੀ, ਫਿਰ ਇਹ ਦੋਸ਼ ਲੱਗਦੇ ਸੀਗੇ ਕਿ ਲੱਤਾਂ ਕੱਟਣ ਦਾ ਕੰਮ ਵੀ ਕਰਦੀ ਹੈ ਰਾਜਨੀਤੀ, ਔਰ ਹੁਣ ਇੱਕ ਦੂਜੇ ਦੀਆਂ ਗਰਦਨਾਂ ਵਢਵਾਉਣ ਤੱਕ ਵੀ ਪਹੁੰਚ ਗਏ ਆ। ਇਹ ਕਮਾਲ ਦੀ ਰਾਜਨੀਤੀ। ਆ ਕੱਲ ਮਹਾਰਾਸ਼ਟਰ ਚੋਂ ਖਬਰ ਆਉਂਦਾ ਹੀ ਸੀਗੀ, ਉੱਥੇ ਇੱਕ 11 ਜਾਂ 12ਵੀਂ ਚ ਪੜ੍ਹਦਾ ਸੀਗਾ, 11 ਕਰਕੇ 12ਵੀਂ ਚ ਹੋਇਆ ਸੀ ਮੁੰਡਾ, ਤਾਂ ਉਸ ਬੱਚੇ ਨੂੰ ਜਿਹਦੀ ਉਮਰ ਮਹਿਜ਼ 15-16 ਸਾਲ ਹੋਏਗੀ, ਉਸ ਬੱਚੇ ਨੂੰ ਇੱਕ ਸਿਆਸੀ ਝਗੜੇ 'ਚ ਕਾਤਲ ਬਣਾ ਦਿੱਤਾ ਗਿਆ। ਕਾਤਲ ਇਉਂ ਬਣਾ ਦਿੱਤਾ ਗਿਆ ਕਿਉਂਕਿ ਇੱਕ ਬੰਦੇ ਨੇ ਦੂਸਰੇ ਬੰਦੇ ਦਾ ਕੰਡਾ ਖਿੱਚਣਾ ਸੀਗਾ, ਤਾਂ ਕੰਡਾ ਖਿਚਵਾਉਣ ਲਈ ਉਹਨੇ ਇਸ ਸਟੂਡੈਂਟ ਨੂੰ ਤਿਆਰ ਕੀਤਾ, ਬਿਲਕੁਲ ਨਾਬਾਲਗ ਬੱਚੇ ਨੂੰ, ਕਿ ਮੈਂ ਤੈਨੂੰ ਕਾਰ ਲੈ ਦੂੰਗਾ, ਲੈਪਟਾਪ ਲੈ ਦੂੰਗਾ, ਇਹ ਲੈ ਦੂੰਗਾ, ਉਹ ਲੈ ਦੂੰਗਾ, ਛੋਟਾ ਜਿਹਾ ਤੂੰ ਮੇਰਾ ਕੰਮ ਕਰਨਾ, ਕੋਈ ਵੇਖੇਗਾ ਨਹੀਂ, ਕਿਸੇ ਨੂੰ ਪਤਾ ਨਹੀਂ ਲੱਗੇਗਾ, ਤੇਰਾ ਮੌਜ ਮਸਤੀ ਵਾਲਾ ਸਾਰਾ ਪ੍ਰਬੰਧ ਮੈਂ ਕਰਕੇ ਰੱਖੂੰਗਾ। ਤੇ ਉਹਨੇ ਚੱਕ ਕੇ ਉਸ ਮੁੰਡੇ ਨੇ ਗੱਲਾਂ 'ਚ ਆ ਕੇ ਸ਼ਿਵ ਸੈਨਾ ਦੇ ਇੱਕ ਸਾਬਕਾ ਕਾਉਂਸਲਰ ਨੂੰ ਚਾਕੂਆਂ ਨਾਲ ਵਿੰਨ ਕੱਟਿਆ ਤੇ ਮੌਤ ਹੋ ਗਈ। ਹੁਣ ਉਹ ਮੁੰਡਾ ਫੜਿਆ ਗਿਆ, ਔਰ ਕਤਲ ਕਰਵਾਉਣ ਵਾਲੇ ਨੇ ਉਹਨੂੰ ਮਹਿਜ਼ 500 ਰੁਪਈਆ ਦਿੱਤਾ ਸੀ। ਉਸ ਮੁੰਡੇ ਨੇ 500 ਰੁਪਈਏ ਬਦਲੇ ਜਾ ਕੇ ਕਤਲ ਕਰ ਦਿੱਤਾ। ਪਰ ਉਹਦੇ 'ਚ ਸਭ ਤੋਂ ਵੱਡਾ ਗੁਨੇਗਾਰ ਤੇ ਉਹੀ ਹੈ ਨਾ ਜਿਹਨੇ ਇੱਕ ਮਾਸੂਮ ਨੂੰ ਕਾਤਲ ਬਣਾ ਦਿੱਤਾ। ਔਰ ਕਿਉਂ ਬਣਾਇਆ? ਕਿਉਂਕਿ ਰਾਜਨੀਤੀ। ਹੁਣ ਇੱਥੇ ਵੀ ਸਾਡੇ ਪੰਜਾਬ ਦੇ ਵਿੱਚ ਜੋ ਕੁਛ ਚੱਲ ਪਿਆ ਜਾਂ ਜੋ ਕੁਛ ਚੱਲਦਾ ਪਿਆ, ਤਾਂ ਇਹਦੇ ਤੋਂ ਬਹੁਤ ਖਤਰਨਾਕ ਸੰਕੇਤ ਆਉਂਦਾ ਹੈ ਕਿ ਇਹ ਕੰਮ ਅੰਦਰ ਖਾਤੇ ਤੇ ਪਤਾ ਨਹੀਂ ਕਿੰਨਾ ਕੁ ਹਾਲੇ ਚੱਲਦਾ ਹੋਊਗਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੰਮ ਜ਼ਿਆਦਾ ਚੱਲ ਪਊਗਾ। ਕਿਉਂਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਕਿ ਮੇਰੀ ਸੁਪਾਰੀ ਫਲਾਣਾ ਦੇਈ ਜਾਂਦਾ ਲੱਤਾਂ ਤੜਵਾਉਣ ਲਈ ਜਾਂ ਗਰਦਨ ਵਢਵਾਉਣ ਲਈ, ਤਾਂ ਉਹ ਹੋ ਸਕਦਾ ਹੈ ਕਿ ਉਹਨਾਂ ਦੇ ਨਾਲ ਡਬਲ ਸੌਦਾ ਕਰ ਲਵੇ। ਔਰ ਇਹ ਸੌਦੇਬਾਜ਼ੀਆਂ ਵਾਲੇ ਸੌਦੇ ਇਹੋ ਜਿਹੇ ਵੀ ਹੁੰਦੇ ਆ ਕਿ ਇਹਨਾਂ 'ਚ ਡਬਲ ਕ੍ਰਾਸਿੰਗ ਹੁੰਦੀ ਹੈ। ਇਹ ਸ਼ਾਇਦ ਜਿਹੜੇ ਆਗੂ ਅੱਜ ਇਹ ਭੁੱਲੇ ਬੈਠੇ ਆ, ਇੱਕ ਦਿਨ ਇਹਨਾਂ ਦੇ ਸਾਹਮਣੇ ਪੇਸ਼ ਵੀ ਆ ਜਾਣਾ, ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਭਾੜੇ ਦੇ ਕਾਤਲ ਹੁੰਦੇ, ਭਾੜੇ ਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਟੋਲੀਆਂ ਹੁੰਦੀਆਂ ਲੱਤਾਂ ਬਾਹਾਂ ਤੋੜਨ ਜਾਂ ਲੱਤਾਂ ਬਾਹਾਂ ਮਰੋੜਨ ਦਾ ਕੰਮ ਕਰਦੀਆਂ ਨੇ, ਉਹ ਇਹੋ ਜਿਹੀ ਵੀ ਗੇਮ ਖੇਡ ਲੈਂਦੀਆਂ ਕਿ ਕਈ ਵਾਰੀ ਸਾਹਮਣੇ ਵਾਲੇ ਨਾਲ ਸੌਦਾ ਕਰ ਲੈਂਦੀਆਂ ਕਿ ਦੇਖੋ ਜੀ ਉਹਨੇ ਸਾਨੂੰ ਦਿੱਤਾ 5 ਲੱਖ ਦਿੱਤਾ, ਤੇ ਜੇ ਤੁਸੀਂ ਡਬਲ ਦਿਓਗੇ ਤੇ ਉਹ ਸਾਡੇ ਭਰੋਸੇ 'ਚ ਤੇ ਹੈਗਾ ਹੀ ਹੈਗਾ, ਤੇ ਕੰਮ ਜਿਹੜਾ ਤੁਹਾਡੇ ਨਾਲ ਕਰਨਾ ਉਹ ਕੰਮ ਅਸੀਂ ਉਹਨਾਂ ਦੇ ਨਾਲ ਕਰ ਦਿੰਦੇ। ਸੋ ਇਹ ਇੱਥੋਂ ਤੱਕ ਗੱਲਾਂ ਨਾ ਪਹੁੰਚਣ। ਰਾਜਨੀਤਿਕ ਲੋਕਾਂ ਨੂੰ ਸਵੈ ਚਿੰਤਨ ਕਰ ਲੈਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਖਿਲਾਰੇ ਕੰਡੇ ਆ ਨਾ, ਉਹ ਫਿਰ ਚੁਣ ਕੇ ਪੈਰਾਂ 'ਚ ਨਹੀਂ ਵੱਜਦੇ, ਜਿਹੜਾ ਵੀ ਲੰਘਦਾ ਉਹ ਹਰੇਕ ਦੇ ਪੈਰਾਂ 'ਚ ਫਿਰ ਚੁੱਭਣ ਲੱਗ ਪੈਂਦੇ। ਜੀ ਬਿਲਕੁਲ ਜੀ, ਬੜਾ ਖਤਰਨਾਕ ਕੰਮ ਜਿਹੜਾ ਉਹ ਹੋ ਰਿਹਾ ਹੁਣ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਗਰੀਬ ਜਿਹੜੇ ਆ ਉਹਨਾਂ ਦੀ ਕੋਈ ਹਾਲਤ ਤਾਂ ਨਹੀਂ ਪੁੱਛਦਾ ਹੈਗਾ, ਪੈਸਾ ਬਥੇਰਾ ਆਉਂਦਾ ਜੀ ਇਹਨਾਂ ਕੋਲ ਸਰਕਾਰਾਂ ਦੇ ਕੋਲ। ਤੇ ਹੁਣ ਕੈਂਸਰ ਦੀ ਰਾਸ਼ੀ ਦੇ ਸੰਬੰਧ 'ਚ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ। ਦੇਖੋ ਇਹ ਨਾ ਸੁਣਵਾਈ ਹੋ ਰਹੀ ਹੈ ਕੈਂਸਰ ਰਿਲੀਫ ਫੰਡ ਨੂੰ ਲੈ ਕੇ, ਕਿਉਂਕਿ ਮੁੱਖ ਮੰਤਰੀ ਜਿਹਦੇ 'ਚੋਂ ਕੈਂਸਰ ਦੀ ਜਿਹੜੀ ਇਲਾਜ ਚੱਲ ਰਿਹਾ, ਕੈਂਸਰ ਦੀ ਜਿਹੜੀ ਵੀ ਉਹ ਬਿਮਾਰੀ ਹੁੰਦੀ ਹੈ ਉਹਦੇ ਪੀੜਤਾਂ ਨੂੰ ਇਹ ਇਲਾਜ ਵਾਸਤੇ 1.5 ਲੱਖ ਰੁਪਈਆ ਦਿੰਦੇ। ਵੈਸੇ ਉਹ 1.5 ਲੱਖ ਰੁਪਈਆ ਹਾਸਲ ਕਰਨਾ ਉਹ ਵੀ ਕੈਂਸਰ ਦੀ ਪੀੜ ਤੋਂ ਘੱਟ ਦਰਦ ਨਹੀਂ ਹੈ, ਉਹ ਵੀ ਬੜੀ ਜਟਿਲ ਬੜੀ ਗੁੰਝਲਦਾਰ ਪ੍ਰਕਿਰਿਆ ਹੈ। ਜਿਹੜਾ ਉਸ ਪ੍ਰਕਿਰਿਆ ਦੇ ਵੱਸ ਪੈਂਦਾ ਉਹਨੂੰ ਪਤਾ ਕਿ ਕੈਂਸਰ ਦੀ ਪੀੜ ਔਰ ਸਿਸਟਮ ਦੀ ਪੀੜ, ਦੋਵੇਂ ਪੀੜਾਂ 'ਚ ਕੋਈ ਬਹੁਤਾ ਵੱਡਾ ਅੰਤਰ ਨਹੀਂ ਲੱਭਦਾ। ਹੁਣ ਇਹ ਮਾਮਲਾ ਚਲੇ ਗਿਆ ਹਾਈ ਕੋਰਟ 'ਚ। ਹਾਈ ਕੋਰਟ 'ਚ ਸਾਡੇ ਬੜੇ ਮਾਨਯੋਗ ਨੇ HC ਅਰੋੜਾ ਜੀ, ਸਮਾਜ ਸੇਵੀ ਵੀ ਆ, ਵਕੀਲ ਵੀ ਆ, ਜਨਹਿਤਾਂ ਪਟੀਸ਼ਨਾਂ ਬਹੁਤ ਪਾਉਂਦੇ ਹੋ। ਤਾਂ ਉਹਨਾਂ ਨੇ ਇਹ ਪਟੀਸ਼ਨ ਪਾਈ ਆ, ਉਹ ਕਹਿੰਦੇ ਕਿ ਦੇਖੋ ਜਿਹੜਾ ਮਰੀਜ਼ ਕੈਂਸਰ ਦਾ ਸ਼ਿਕਾਰ ਹੋ ਗਿਆ ਉਹਨੂੰ ਇਹ 1.5 ਲੱਖ ਰੁਪਈਆ ਦਿੰਦੇ ਆ, 1.5 ਲੱਖ ਰੁਪਈਆ ਦਿੰਦੇ ਆ, ਔਰ 1.5 ਲੱਖ ਰੁਪਈਆ ਕੈਂਸਰ ਦੇ ਇਲਾਜ ਲਈ ਜਿਹੜਾ ਕਿ ਲੰਮੇ ਸਮੇਂ ਲਈ ਚੱਲਦਾ ਉਹ ਪੂਰਾ ਨਹੀਂ ਹੈ, ਉਹ ਬਹੁਤ ਛੋਟੀ ਰਕਮ ਹੈ। ਔਰ ਦੂਜਾ ਤਰਕ ਇਹ ਵੀ ਦਿੱਤਾ ਜਾਂਦਾ ਹੈ ਕਿ ਦੇਖੋ ਕਈ ਵਾਰ ਇਹ ਹੁੰਦਾ ਹੈ ਕਿ ਇੱਕ ਵਾਰੀ ਕੈਂਸਰ ਠੀਕ ਹੋ ਜਾਂਦਾ ਹੈ,
ਬੰਦੇ ਨੂੰ ਸਾਲ 2 ਸਾਲ ਬਾਅਦ ਫਿਰ ਕੈਂਸਰ ਹੋ ਜਾਂਦਾ, ਤਾਂ ਉਸ ਸੂਰਤ ਦੇ ਵਿੱਚ ਦੁਬਾਰਾ ਇਮਦਾਦ ਨਹੀਂ ਕੀਤੀ ਜਾਂਦੀ। ਕਹਿ ਦਿੰਦੇ ਆ ਕਿ ਇੱਕ ਦਫਾ ਤੁਹਾਨੂੰ ਦੇ ਦਿੱਤਾ, ਹੁਣ ਦੂਜੀ ਦਫਾ ਇਹ ਤੁਹਾਨੂੰ ਇਮਦਾਦ ਨਹੀਂ ਮਿਲੇ। ਪਰ ਇਸ ਸਮੱਸਿਆ ਦੇ ਨਾਲ ਜੁੜੀ ਇੱਕ ਸਮੱਸਿਆ ਹੋਰ ਵੀ ਆ ਜਿਹੜੀ ਹੁਣ ਜ਼ੇਰੇ ਸੁਣਵਾਈ ਆ ਹਾਈ ਕੋਰਟ 'ਚ। ਉਹ ਇਹ ਆ ਕਿ ਕੁਛ ਅਮੀਰ ਹੁੰਦੇ ਆ ਮਰੀਜ਼, ਕੁਛ ਗਰੀਬ ਹੁੰਦੇ ਆ, ਕੁਛ ਆਪਣਾ ਇਲਾਜ ਕਰਵਾਉਣ ਦੇ ਸਮਰੱਥ ਹੁੰਦੇ ਆ, ਕੁਛ ਅਸਮਰੱਥ ਹੁੰਦੇ ਆ। ਤਾਂ ਇੱਥੇ ਕੀ ਹੁੰਦਾ ਕਿ ਜਿਹੜਾ ਕਰੋੜਪਤੀ ਅਰਬਪਤੀ ਆ, ਇੱਥੋਂ ਤੱਕ ਕਿ ਇੱਕ ਤੇ ਮੁੱਖ ਮੰਤਰੀ ਸੀਗਾ ਜਿਹੜਾ, ਉਹਦੇ ਘਰਦਿਆਂ ਦਾ ਵੀ ਕੈਂਸਰ ਦਾ ਇਲਾਜ ਜਿਹੜਾ ਉਹ ਸਰਕਾਰੀ ਫੰਡ 'ਚੋਂ ਹੋਇਆ ਦੱਸਦੇ ਆ। ਔਰ ਕੁਛ ਲੋਕ ਇਹੋ ਜਿਹੇ ਵੀ ਆ ਜਿਹੜੇ ਰਿਸ਼ਤੇਦਾਰਾਂ ਤੱਕ ਦਾ ਇਲਾਜ ਹੈ ਜਿਹੜਾ ਖੁਦ ਉਹ ਝੱਲਣ ਦੇ ਸਮਰੱਥ ਹੁੰਦੇ, ਪਰ ਬਾਵਜੂਦ ਇਸ ਦੇ ਉਹ ਵੀ ਇਹ ਉੱਧਰੋਂ ਚੀਤਾਂ ਚੋਂ ਕੱਢ ਲੈਂਦੇ ਆ। ਤਾਂ ਇਹ ਵੀ ਇੱਕ ਨੁਕਤਾ ਉਠਾਇਆ ਜਾ ਰਿਹਾ ਹੈ ਕਿ ਜਿਹੜੇ ਲੋਕ ਆਪਣਾ ਇਲਾਜ ਕਰਵਾਉਣ ਦੇ ਸਮਰੱਥ ਨੇ, ਜਿਨ੍ਹਾਂ ਦੇ ਕੋਲ ਧਨ ਦੌਲਤ ਹੈ, ਤਾਂ ਉਹਨਾਂ ਨੂੰ ਇਹ ਬੈਨੀਫਿਟ ਕਿਉਂ ਦਿੱਤੇ ਜਾਣ। ਸੋ ਇਹ ਦੋ ਨੁਕਤਿਆਂ ਨੂੰ ਲੈ ਕੇ ਸੁਣਵਾਈ ਉੱਥੇ ਹੋਣ ਡਈ ਆ। ਮੇਰੇ ਖਿਆਲ ਦੇ ਨਾਲ ਦੋਵੇਂ ਹੀ ਨੁਕਤੇ ਆ ਜਿਹੜੇ ਬੜੇ ਬੇਸ਼ਕੀਮਤੀ ਆ। ਇਹਨਾਂ ਤੇ ਕੋਈ ਫੈਸਲਾ ਆ ਜਾਵੇ ਤੇ ਚੰਗੀ ਗੱਲ ਆ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਤੇ ਜਿਹੜੀ ਕੈਂਸਰ ਰਿਲੀਫ ਵਾਸਤੇ ਜਿਹੜੀ ਉਹ ਫਾਈਲ ਬਣਦੀ ਹੈ, ਉਹ ਬਹੁਤ ਪੀੜਾਦਾਇਕ ਪ੍ਰਕਿਰਿਆ ਹੈ। ਇੱਕ ਤੇ ਉਹਦੇ 'ਚ ਸਰਲਤਾ ਹੋਣੀ ਚਾਹੀਦੀ ਹੈ, ਸਿੱਧੇ ਰੂਪ ਦੇ ਵਿੱਚ ਕੋਈ ਪੈਨਲ ਬਿਠਾਏ ਜਾਣੇ ਚਾਹੀਦੇ ਆ ਜ਼ਿਲ੍ਹਾ ਪੱਧਰ ਤੇ, ਜੋ ਪੁਸ਼ਟੀ ਕਰ ਦੇਣ ਤੇ ਮਰੀਜ਼ ਦੇ ਖਾਤੇ 'ਚ ਪੈਸਾ ਆ ਜਾਵੇ, ਉਹ ਆਪਣੇ ਹਿਸਾਬ ਕਿਤਾਬ ਦੇ ਨਾਲ ਜਿੱਥੋਂ ਇਲਾਜ ਕਰਵਾਉਣਾ ਚਾਹੁੰਦਾ ਕਰਵਾ ਲਵੇ। ਪਰ ਇਹਨਾਂ ਦੀ ਬੜੀ ਗੁੰਝਲਦਾਰ ਪ੍ਰਕਿਰਿਆ, ਸੋ ਉਹਨੂੰ ਵੀ ਥੋੜ੍ਹਾ ਜਿਹਾ ਸੋਧਣ ਦੀ ਜ਼ਰੂਰਤ ਆ। ਔਰ ਦੂਜੀ ਜਿਹੜੀ ਗੱਲ ਇਹਨਾਂ ਨੇ ਕਹੀ ਆ ਉਹ ਬੜੀ ਖੂਬਸੂਰਤ ਆ ਕਿ ਜਿਹੜੇ ਅਮੀਰ ਲੋਕ ਆ ਜਿਨ੍ਹਾਂ ਕੋਲ ਧਨ ਦੌਲਤ ਦੀ ਕੋਈ ਕਮੀ ਨਹੀਂ, ਉਹਨਾਂ ਨੂੰ ਐਸੇ ਬੈਨੀਫਿਟ ਕਿਉਂ ਦਿੱਤੇ। ਔਰ ਇੱਥੇ ਇਹੀ ਸਵਾਲ ਜਿਹੜਾ ਉਹ SGPC ਜਿਹੜੀ ਇਸ ਤਰ੍ਹਾਂ ਦੀ ਰਾਸ਼ੀ ਦਿੰਦੀ, ਵੈਸੇ ਉਹ ਚੰਗਾ ਕੰਮ ਕਰਦੇ SGPC ਵਾਲੇ, ਉਹ ਵੀ ਕੈਂਸਰ ਪੀੜਤਾਂ ਦੀ ਇਮਦਾਦ ਕਰਦੇ ਆ, ਪਰ ਉੱਥੇ ਵੀ ਸਵਾਲ ਇਹੋ ਹੀ ਲਾਗੂ ਹੁੰਦਾ ਕਿ ਜਿਹੜੀ ਪ੍ਰਕਿਰਿਆ ਹੈ ਚੁਣਨ ਦੀ ਉਹ ਬਹੁਤੀ SGPC ਮੈਂਬਰਾਂ ਦੇ ਮਤਹਿਤ ਹੁੰਦੀ ਹੈ ਤੇ ਉਹ ਆਪਣੇ ਹਿਸਾਬ ਕਿਤਾਬ ਦੇ ਨਾਲ ਉਦੋਂ ਮਰੀਜ਼ ਸਿਲੈਕਟ ਕਰ ਲੈਂਦੇ ਆ। ਸੋ ਮੇਰੇ ਖਿਆਲ ਦੇ ਨਾਲ SGPC ਨੂੰ ਵੀ ਆਪਣੀ ਪ੍ਰਕਿਰਿਆ ਜਿਹੜੀ ਉਹਦਾ ਪੁਨਰ ਆਂਕਲਨ ਕਰ ਲੈਣਾ ਚਾਹੀਦਾ। ਪਰ ਇੱਧਰ ਕਿਉਂਕਿ ਮਸਲਾ ਸਰਕਾਰੀ ਹੈ, ਸਰਕਾਰ ਨੂੰ ਹੁਣ ਆਪਣੇ ਪੱਧਰ ਤੇ ਚਾਹੀਦਾ ਸੀ ਕਿ ਉਹ ਠੀਕ ਕਰ ਲੈਂਦੀ, ਪਰ ਹੁਣ ਠੀਕ ਨਹੀਂ ਕੀਤਾ ਤਾਂ ਹਾਈ ਕੋਰਟ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਇਹਨਾਂ ਜਿਹੜੀਆਂ ਕਮਜ਼ੋਰੀਆਂ ਪੇਸ਼ੀਆਂ ਨੇ, ਜਿਹੜੀਆਂ ਊਣਤਾਈਆਂ ਨੇ, ਇਹਨਾਂ 'ਚ ਜੇ ਹੁਣ ਦਰੁਸਤਗੀ ਆਏਗੀ ਤਾਂ ਉਹ ਦਰੁਸਤਗੀ ਸ਼ਾਇਦ ਹਾਈ ਕੋਰਟ ਕਰੇਗੀ। ਜੀ, ਤੇ ਅੱਗੇ ਆਪਾਂ ਗੱਲ ਕਰਦੇ ਜੀ ਨਵਜੋਤ ਸਿੱਧੂ ਤੇ ਮੋਹਾਲੀ ਦੇ ਮੇਅਰ, ਉਹਨਾਂ ਦੀ ਜਿਹੜੀ ਆਪਸ ਵਿੱਚ ਕਸ਼ਮਕਸ਼ ਚੱਲ ਰਹੀ ਆ, ਕਿੱਥੇ ਤੱਕ ਪਹੁੰਚੀ ਆ? ਦੇਖੋ, ਇਹ ਕਸ਼ਮਕਸ਼ ਜਿਹੜੀ ਆ ਉਹ ਹਾਈ ਕੋਰਟ ਦੀਆਂ ਬਰੂਹਾਂ ਤੇ ਜਾ ਪਹੁੰਚੀ ਆ। ਮੇਅਰ ਕੁਲਵੰਤ ਸਿੰਘ ਜਿਹੜਾ ਉਹ ਹਾਈ ਕੋਰਟ 'ਚ ਚਲੇ ਗਿਆ। ਵੈਸੇ ਜਿਹੜਾ ਇਹਨਾਂ ਨੇ ਨੋਟਿਸ ਭੇਜਿਆ ਸੀ, ਸ਼ੋ ਕਾਜ਼ ਨੋਟਿਸ, ਉਹਦੇ ਪਿੱਛੇ ਵੀ ਬੜੀ ਦਿਲਚਸਪ ਕਹਾਣੀ ਰਹੀ। ਪਹਿਲਾਂ ਇਹਨਾਂ ਨੇ ਪ੍ਰੈਸ ਨੋਟ ਜਾਰੀ ਕੀਤਾ, ਉਹਦੇ 'ਚ ਕਿਹਾ ਜੀ ਕਿ ਮੇਅਰ ਨੂੰ ਭ੍ਰਿਸ਼ਟਾਚਾਰੀ ਦੇ ਚੱਲਦਿਆਂ ਮੁਅੱਤਲ ਕਰ ਦਿੱਤਾ ਗਿਆ। ਬਾਅਦ ਦੇ ਵਿੱਚ 2.5-3 ਘੰਟਿਆਂ ਬਾਅਦ ਫਿਰ ਪ੍ਰੈਸ ਨੋਟ ਜਾਰੀ ਕਰਕੇ ਕਹਿੰਦੇ ਜੀ ਅਸੀਂ ਤੈਨੂੰ ਸ਼ੋ ਕਾਜ਼ ਨੋਟਿਸ ਭੇਜਿਆ ਕਿ ਕਿਉਂ ਨਾ ਤੈਨੂੰ ਕਾਉਂਸਲਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਜਾਵੇ। ਇਹ ਆਪਣੇ ਆਪ ਦੇ ਵਿੱਚ ਵਿਰੋਧਾਭਾਸ ਵਾਲੀਆਂ ਗੱਲਾਂ ਸੁਣ ਕੇ ਪਹਿਲਾਂ ਮੁਅੱਤਲ, ਫਿਰ ਕਹਿੰਦੇ ਜੀ ਨਹੀਂ ਅਸੀਂ ਉਹਨੂੰ ਨੋਟਿਸ ਘੱਲਿਆ। ਨਵਜੋਤ ਸਿੱਧੂ ਨੂੰ ਪੁੱਛਿਆ ਤੇ ਉਹ ਸਿੱਧੂ ਆਪਣੇ ਅੰਦਾਜ਼ 'ਚ ਕਹਿੰਦਾ ਜੀ ਕਿ ਮੇਰੇ ਨਾਂ ਤੇ ਕੋਈ ਵੀ ਪ੍ਰੈਸ ਨੋਟ ਜਾਰੀ ਕਰ ਸਕਦਾ, ਮੈਂ ਥੋੜ੍ਹੀ ਕੀਤਾ। ਬਾਅਦ ਦੇ ਵਿੱਚ ਕੁਲਵੰਤ ਸਿੰਘ ਨੇ ਸਫਾਈ ਵੀ ਦਿੱਤੀ ਸੀਗੀ ਕਿ ਮੇਰੇ ਤੇ ਜਿਹੜਾ ਦੋਸ਼ ਲੱਗਦਾ, ਇਹ ਕਹਿੰਦੇ ਆ ਕਿ ਮਸ਼ੀਨ 28 ਲੱਖ ਦੀ ਆਉਂਦੀ ਆ ਤੇ ਇਹਨੇ 1,79,00,000 ਦੀ ਲਿਆਂਦੀ ਹੈ। ਉਹਦੇ 'ਚ ਉਹ ਕਹਿੰਦਾ ਕਿ ਹੁਣ ਜਗਾੜ ਜਿਹਾ ਜੇ ਲੈਣਾ 27 ਦੀ ਵੀ ਆ ਜਾਵੇਗੀ, ਪਰ ਅਸੀਂ ਜਿਹੜੀ ਮਸ਼ੀਨ ਲਿਆਂਦੀ ਹੈ ਉਹਦੀ ਕਸਟਮ ਡਿਊਟੀ ਹੈ ਜਿਹੜੀ ਉਹ 30-32 ਲੱਖ ਬਣੀ ਪਈ ਹੈ, ਔਰ ਉਹਦੀ ਕੀਮਤ ਜਿਹੜੀ ਬਾਜ਼ਾਰ 'ਚੋਂ ਕੋਈ ਵੀ ਪਤਾ ਕਰ ਸਕਦਾ। ਔਰ ਉਸ ਮਸ਼ੀਨ ਦੀ ਜਿਹੜੀ ਖਾਸੀਅਤ ਹੈ ਉਹ ਇਹ ਆ ਕਿ ਨਾ ਸਿਰਫ ਉਹ ਰੁੱਖ ਸ਼ੰਗਾਈ ਕਰਦੀ ਹੈ, ਬਲਕਿ ਆ ਜਿਹੜੇ ਬੋਰਡ ਹੈ ਜਾਂ ਵੱਡੇ ਹੋਰਡਿੰਗ ਹੈ ਇਹਨਾਂ ਦੀ ਧੋਆਈ ਵੀ ਕਰਦੀ ਹੈ। ਉਹਨਾਂ ਨੇ ਆਪਣੀ ਸਫਾਈ ਦਿੱਤੀ, ਨਾਲ ਇਹ ਕਹਿਤਾ ਕਿ ਮੈਂ ਹੁਣ ਇਹਦੇ ਤੇ ਡੈਫਾਮੇਸ਼ਨ ਦਾ ਕੇਸ ਕਰੂੰਗਾ ਨਵਜੋਤ ਸਿੰਘ। ਉਹ ਕੇਸ ਕੁਛ ਤੁਹਾਨੂੰ ਪਤਾ ਹੀ ਆ ਕਿ ਰਾਜਨੇਤਾਵਾਂ ਦੇ ਜਾਂ ਸਿਆਸਤਦਾਨਾਂ ਦੇ ਕਿਸ ਤਰ੍ਹਾਂ ਦੇ ਹੁੰਦੇ ਆ, ਉਹ ਹਿਸਾਬ ਕਿਤਾਬ ਨਾਲ ਚੱਲਦੇ। ਪਰ ਹਾਈ ਕੋਰਟ 'ਚ ਜ਼ਰੂਰ ਪਹੁੰਚ ਗਏ ਆ। ਇਹਨਾਂ ਨੇ ਹਾਈ ਕੋਰਟ 'ਚ ਜਾ ਕੇ ਆਖਿਆ ਕਿ ਦੇਖੋ ਇਹ ਜਿਹੜਾ ਨੋਟਿਸ ਆ ਇਹਦੇ ਤੇ ਕਾਰਵਾਈ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ, ਔਰ ਇਸ ਕਾਰਵਾਈ ਦੇ ਤਹਿਤ ਇਸ ਨੋਟਿਸ ਨੂੰ ਇੱਕ ਤੇ ਰੱਦ ਕੀਤਾ ਜਾਵੇ, ਨਜ਼ਾਰਦ ਕਰ ਦਿੱਤਾ ਜਾਵੇ। ਦੂਸਰਾ ਇਹ ਹੈ ਕਿ ਜੇ ਇਹਦੀ ਬਿਨਾਂ ਤੇ ਕੋਈ ਕਾਰਵਾਈ ਹੋਰ ਕਰਦੇ ਆ ਤਾਂ ਉਹਨੂੰ ਰੋਕ ਦਿੱਤਾ ਜਾਵੇ, ਮੁਲਤਵੀ ਕਰ ਦਿੱਤਾ ਜਾਵੇ। ਸੋ ਹਾਈ ਕੋਰਟ ਨੇ ਪੁੱਛਿਆ ਕਿ ਜਿਹੜਾ ਨੋਟਿਸ ਤੁਹਾਨੂੰ ਘੱਲਿਆ ਤੁਸੀਂ ਉਹਦਾ ਜਵਾਬ ਦਿਓ। ਤੇ ਇਹਨਾਂ ਨੇ ਆਖਿਆ ਕਿ ਅਦਾਲਤ ਨੂੰ ਅਸੀਂ ਪਟੀਸ਼ਨ ਦੇ ਰੂਪ ਦੇ ਵਿੱਚ ਹੀ ਆਪਣਾ ਜਵਾਬ ਜਿਹੜਾ ਉਹ ਪੇਸ਼ ਕਰ ਚੁੱਕੇ ਹਾਂ, ਅਸੀਂ ਸਾਰੀ ਸਫਾਈ ਦੇ ਦਿੱਤੀ। ਬਹਰਹਾਲ
ਹਾਈ ਕੋਰਟ ਨੇ ਇਹਨਾਂ ਦੀ ਇਸ ਪਟੀਸ਼ਨ ਨੂੰ ਪ੍ਰਵਾਨ ਕਰ ਲਿਆ। ਉਹਨਾਂ ਨੇ ਇਹਨਾਂ ਨੂੰ ਨੋਟਿਸ ਕਰ ਦਿੱਤਾ ਕਿ 22 ਤਰੀਕ ਤੱਕ ਆ ਕੇ ਤੁਸੀਂ ਆਪਣਾ ਜਵਾਬ ਦਾਖਲ ਕਰੋ। ਯਾਨੀ ਇਹ ਵੀ ਮਾਮਲਾ ਠੀਕ ਉਸੇ ਤਰ੍ਹਾਂ ਹੀ ਹਾਈ ਕੋਰਟ ਪਹੁੰਚ ਗਿਆ ਜਿਸ ਤਰੀਕੇ ਦੇ ਨਾਲ ਨਵਜੋਤ ਸਿੱਧੂ ਨੇ ਚੌਂਕੂ ਅਫਸਰਾਂ ਨੂੰ ਮੁਅੱਤਲ ਕੀਤਾ ਸੀ, ਤੇ ਮੁਅੱਤਲ ਏਦਾਂ ਕੀਤਾ ਸੀ ਜਿਵੇਂ ਕਪਲ ਦੇ ਸ਼ੋਅ 'ਚ ਬੈਠਾ ਹੋਵੇ ਕਿ ਤੂੰ ਵੀ ਭੱਜ ਘਰ ਨੂੰ, ਤੂੰ ਵੀ ਭੱਜ, ਤੂੰ ਵੀ ਭੱਜ, ਤੂੰ ਵੀ ਭੱਜ, ਜਿੱਦਾਂ ਇਹਦੇ ਘਰ ਦੇ ਵਿੱਚ ਉਹ ਸਫਾਈ ਕਰਮਚਾਰੀ ਲੱਗੇ ਹੋਣ। ਇੱਕ ਪ੍ਰਕਿਰਿਆ ਹੁੰਦੀ ਹੈ ਕਿਸੇ ਵੀ ਅਫਸਰ ਨੂੰ ਸਸਪੈਂਡ ਕਰਨ ਦੀ, ਕੋਈ ਪ੍ਰਕਿਰਿਆ ਨਹੀਂ ਅਪਣਾਈ ਗਈ। ਫਿਰ ਹੋਇਆ ਇਹ ਕਿ ਉਹਨਾਂ ਨੇ ਜਾ ਕੇ ਇਸ ਬਿਨਾਂ ਤੇ ਇਸ ਤੱਥ ਦੇ ਆਧਾਰ ਤੇ ਪਟੀਸ਼ਨ ਪਾਤੀ ਹਾਈ ਕੋਰਟ 'ਚ ਕਿ ਦੇਖੋ ਜੀ ਸਾਨੂੰ ਇਹਨਾਂ ਨੇ ਨੋਟਿਸ ਕਰਨਾ ਸੀ ਪਹਿਲਾਂ ਪ੍ਰਕਿਰਿਆ ਦੇ ਤਹਿਤ, ਅਸੀਂ ਉਸ ਨੋਟਿਸ ਦਾ ਜਵਾਬ ਦੇਣਾ ਸੀ, ਫਿਰ ਅਗਲੇਰੀ ਕਾਰਵਾਈ ਹੋ। ਤਾਂ ਨਵਜੋਤ ਸਿੱਧੂ ਨੇ ਨੋਟਿਸ ਤੇ ਕੋਈ ਦਿੱਤਾ ਹੀ ਨਹੀਂ, ਬਸ ਮੂੰਹ ਦੇ ਨਾਲ ਹੀ ਕਹਿਤਾ ਕਿ ਮੇਰੀ ਗੱਲ ਨੋਟ ਕਰ ਲਓ ਤੇ ਇੱਥੋਂ ਪੱਤਰੇ ਵਾਜੋ। ਹੁਣ ਜਦੋਂ ਹਾਈ ਕੋਰਟ 'ਚ ਇਹ ਸੁਣਵਾਈ ਹੋਈ ਤੇ ਉਹ ਚਾਰੇ ਹੀ ਅਫਸਰ ਜਿਹੜੇ ਬਹਾਲ ਕਰ ਦਿੱਤੇ ਗਏ। ਉਹ ਚਾਰੇ ਹੀ ਅੱਜ ਨਵਜੋਤ ਸਿੱਧੂ ਤੇ ਕਾਂਗਰਸ ਦੀ ਹਿੱਕ ਤੇ ਮੂੰਗ ਦਲਦੇ ਪਏ ਆ। ਏਦਾਂ ਹੀ ਹੁਣ ਇਸ ਮਸਲੇ 'ਚ ਆ। ਹੁਣ ਦੇਖੋ ਕੱਲ ਨੂੰ ਹਾਈ ਕੋਰਟ 'ਚੋਂ ਕੀ ਨਿਕਲਣਾ ਉਹਦਾ ਤੇ ਪਤਾ ਨਹੀਂ, ਪਰ ਜਿਹੜੀ ਇਹਨਾਂ ਨੇ ਕਾਰਵਾਈ ਕੀਤੀ ਸੀਗੀ ਹਾਲ ਦੀ ਘੜੀ, ਉਹ ਕਾਰਵਾਈ ਤੇ ਏਦਾਂ ਜਾਪਦੀ ਸੀ ਕਿ ਮੇਅਰ ਦੀ ਕੁਰਸੀ ਹੈ ਜਿਹੜੀ ਉਹ ਅਕਾਲੀਆਂ ਤੋਂ ਖੋਹ ਕੇ ਕਿਸੇ ਆਪਣੇ ਬੰਦੇ ਦੇ ਥੱਲੇ ਕੀਤੀ ਜਾਵੇ। ਪਰ ਉਹ ਦਾ ਉਲਟਾ ਪੈ ਗਿਆ, ਉਲਟਾ ਫੇਰ ਇਸੇ ਕਰਕੇ ਪੈ ਗਿਆ ਕਿਉਂਕਿ ਐਤਕੀ ਵੀ ਇਹਨਾਂ ਨੇ ਕਾਲੀ ਕਾਲੀ 'ਚ ਖਤਾ ਖਾ ਲਈ ਹੈ। ਸੋ ਇਹ ਖਤਾ ਹੁਣ ਕਿੰਨੀ ਕੁ ਮਹਿੰਗੀ ਪੈਂਦੀ ਆ ਉਹ ਸਮਾਂ ਦੱਸੂਗਾ। ਪਰ ਬਹਰਹਾਲ ਜਿਹੜਾ ਮੇਅਰ ਹੈ ਕੁਲਵੰਤ ਸਿੰਘ, ਉਹ ਇੱਕ ਵਾਰੀ ਕਹਿ ਸਕਦੇ ਹਾਂ ਕਿ ਉਹ ਸੁਰੱਖਿਅਤ ਪੋਜੀਸ਼ਨ ਦੇ ਵਿੱਚ ਹੈ, ਉਹਦੀ ਕੁਰਸੀ ਹਾਲ ਦੀ ਘੜੀ ਇੱਕ ਥੱਲੋਂ ਖਿੱਚ ਨਹੀਂ ਸਕਦੀ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਝੂਠੇ ਕੇਸਾਂ ਦੇ ਮਾਮਲੇ 'ਚ ਪੁਲਿਸ ਕਾਰਵਾਈ ਕਰਨ ਤੋਂ ਆਨਾਕਾਨੀ ਕਰਨ ਲੱਗੀ। ਦੇਖੋ ਝੂਠੇ ਕੇਸਾਂ ਦਾ ਜਿਹੜਾ ਮਾਮਲਾ ਉਹ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨੇ ਇੱਕ ਕਮਿਸ਼ਨ ਬਿਠਾ ਲਿਆ ਸੀਗਾ ਜਿਹਦਾ ਨਾਂ ਸੀਗਾ ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ। ਉਹਨੇ 4371 ਸ਼ਿਕਾਇਤਾਂ ਦੀ ਉਹ ਆਈਆਂ ਸੀਗੀਆਂ, ਪ੍ਰਾਪਤ ਕੀਤੀਆਂ 4371 ਸ਼ਿਕਾਇਤਾਂ, ਉਹਦੇ ਚੋਂ 497 ਸ਼ਿਕਾਇਤਾਂ ਦੀ ਪੜਤਾਲ ਕਰਕੇ 222 ਸ਼ਿਕਾਇਤਾਂ ਇਹੋ ਜਿਹੀਆਂ ਕੱਢੀਆਂ ਜਿਨ੍ਹਾਂ ਤੇ ਹਾਲੇ ਕੋਈ ਕਾਰਵਾਈ ਨਹੀਂ ਹੋਈ। 275 ਸ਼ਿਕਾਇਤਾਂ ਸੰਬੰਧੀ ਉਹਨਾਂ ਨੇ ਸਰਕਾਰ ਨੂੰ ਲਿਖਿਆ ਸੀਗਾ ਕਿ ਇਹ ਕੇਸ ਝੂਠੇ ਪਾਏ ਗਏ ਆ ਤੇ ਇਹਨਾਂ ਨੂੰ ਵਾਪਸ ਲਿਆ ਜਾਵੇ। ਹੁਣ ਜਿਹੜੀ ਰਾਜ ਸਰਕਾਰ ਸੀਗੀ ਉਹਨੇ ਕੁਝ ਕਮੇਟੀਆਂ ਦਾ ਗਠਨ ਕੀਤਾ ਜਿਨ੍ਹਾਂ ਨੇ ਵੱਖ-ਵੱਖ ਪੜਾਵਾਂ ਤੇ ਜਾ ਕੇ ਉਹ ਕਲੋਜ਼ਰ ਰਿਪੋਰਟਾਂ ਦਾਖਲ ਕਰਨੀਆਂ। ਉਹਨਾਂ ਚੋਂ 195 ਕੇਸਾਂ ਵਿੱਚ ਤੇ ਕਮੇਟੀਆਂ ਨੇ ਕੇਸ ਵਾਪਸ ਲੈਣ ਲਈ ਅਦਾਲਤਾਂ 'ਚ ਆਪਣਾ ਲਿਖਾ ਪੜ੍ਹੀ ਵਾਲਾ ਕੰਮ ਮੁਕਾ ਲਿਆ, ਜਦਕਿ ਇਹਨਾਂ ਚੋਂ 80 ਕੇਸਾਂ 'ਚ ਡਿਪਟੀ ਕਮਿਸ਼ਨਰਾਂ ਵੱਲੋਂ ਹਾਲੇ ਤੱਕ ਰਿਪੋਰਟਾਂ ਦਾਖਲ ਨਹੀਂ ਕੀਤੀ। ਤੇ ਹੁਣ ਇਸ ਮਾਮਲੇ 'ਚ ਦਿਲਚਸਪ ਗੱਲ ਇਹ ਆ ਕਿ ਜਿਨ੍ਹਾਂ ਕੇਸਾਂ 'ਚ ਝੂਠੀਆਂ ਸ਼ਿਕਾਇਤਾਂ ਦਾਇਰ ਕਰਨ ਵਾਲਿਆਂ ਲਈ ਜਸਟਿਸ ਮਹਿਤਾਬ ਸਿੰਘ ਗਿੱਲ ਵੱਲੋਂ ਧਾਰਾ 182 ਤਹਿਤ ਕਾਰਵਾਈ ਕਰਨ ਦੀ ਗੱਲ ਕਹੀ ਗਈ, ਉਹਨਾਂ ਕੇਸਾਂ ਦੇ ਵਿੱਚ ਕਿਉਂਕਿ ਕਾਰਵਾਈ ਪੁਲਿਸ ਦੇ ਖਿਲਾਫ ਜਾਂਦੀ ਆ, ਪੁਲਿਸ ਨੇ ਹੀ ਝੂਠੀਆਂ ਸ਼ਿਕਾਇਤਾਂ ਦਰਜ ਕੀਤੀਆਂ ਜੋ ਉਸ ਕਮਿਸ਼ਨ ਨੇ ਪੜਤਾਲ 'ਚ ਪਾਇਆ, ਤਾਂ ਹੁਣ ਪੁਲਿਸ ਜਿਹੜੀ ਆ ਉਹ ਟਾਲ ਮਟੋਲ ਕਰਦੀ ਪਈ ਹੈ ਕਿਉਂਕਿ ਆਪਣੇ ਬੰਦੇ ਉਹਨਾਂ ਦੇ ਫਸਦੇ ਆ। ਕਿਉਂਕਿ ਨਾਲ ਇਹ ਵੀ ਕਿਹਾ ਗਿਆ ਸੀਗਾ ਕਿ ਤੁਸੀਂ 25-25 ਹਜ਼ਾਰ ਪੀੜਤਾਂ ਨੂੰ ਜੁਰਮਾਨਾ ਵੀ ਦੇਣਾ, ਹਰਜ਼ਾਨਾ ਵੀ ਦੇਣਾ, ਤਾਂ ਪੁਲਿਸ ਵਾਲੇ ਤੇ ਦੋਹਰੀ ਮਾਰ 'ਚ ਫਸ ਗਏ ਆ ਕਿ ਇੱਕ ਤੇ ਅਸੀਂ ਆਪਣੇ ਬੰਦਿਆਂ ਤੇ ਕਾਰਵਾਈ ਕਰੀਏ, ਉੱਤੋਂ ਆਪਣੇ ਕੀਮਤੀ ਖਜ਼ਾਨੇ 'ਚੋਂ ਕੀਮਤੀ ਧਨ ਦੌਲਤ ਜਿਹੜੀ ਆ ਉਹ ਲੁਟਾਈਏ। ਇਹ ਨਹੀਂ ਹੋਣਾ ਚਾਹੀਦਾ। ਔਰ ਉੱਤੋਂ ਇੱਥੋਂ ਵੀ ਦਿਲਚਸਪ ਗੱਲ ਇਹ ਆ ਕਿ 25,000 ਜਿਹੜਾ ਜੁਰਮਾਨਾ ਉਹਦੀ ਪ੍ਰਵਾਨਗੀ ਹਾਲੇ ਤੱਕ CM ਦੇ ਦਫ਼ਤਰ ਨੇ ਵੀ ਨਹੀਂ ਦਿੱਤੀ। ਸੋ ਉਹ ਸਾਰੀ ਕਹਾਣੀ ਜਿਹੜੀ ਆ ਉੱਥੇ ਦੀ ਉੱਥੇ ਹੀ ਖੜ ਗਈ ਆ। ਸ਼ਾਇਦ ਪੁਲਿਸ ਵਾਲੇ ਸੋਚਦੇ ਪਏ ਆ ਕਿ ਜੇ ਅੱਜ ਇਹਨਾਂ ਦੇ ਆਖੇ ਅਸੀਂ ਇਸ ਤਰ੍ਹਾਂ ਦੀ ਕਾਰਵਾਈ ਆਪਣੇ ਬੰਦਿਆਂ ਤੇ ਕਰ ਦਿੱਤੀ ਤੇ ਕੱਲ ਨੂੰ ਦੂਜੀ ਸਰਕਾਰ ਆ ਗਈ, ਉਹ ਕਹੂਗੀ ਕਿ ਜੋ ਤੁਸੀਂ ਕੀਤਾ ਉਹ ਤੁਸੀਂ ਗਲਤ ਕੀਤਾ, ਹੁਣ ਤੁਹਾਡੇ ਖਿਲਾਫ ਫੇਰ ਇੱਕ ਕਾਰਵਾਈ ਹੁੰਦੀ, ਫੇਰ ਅਸੀਂ ਜੁਰਮਾਨਾ ਭਰਦੇ ਫਿਰਾਂਗੇ। ਤਾਂ ਇਹ ਤੋਂ ਚੰਗਾ ਕਿ ਪੱਲਾ ਝਾੜ ਕੇ ਬਹਿ ਜਾਓ। ਸੋ ਇਸ ਮਾਮਲੇ 'ਚ ਪੁਲਿਸ ਨੇ ਚੁੱਪੀ ਧਾਰ ਲਈ ਆ, ਜਾਂ ਕਹਿ ਲਈਏ ਕਿ ਆਪਣੇ ਆਪ ਨੂੰ ਮੋਨੀ ਬਾਬਾ ਬਣਾ ਲਿਆ। ਉਹ ਮੂੰਹੋਂ ਕੁਛ ਨਹੀਂ ਬੋਲਦੇ ਪਏ, ਕਿਸੇ ਸੂਚਨਾ ਦਾ ਕੋਈ ਉਹ ਖੰਡਨ ਨਹੀਂ ਕਰਦੇ ਪਏ, ਕਿਸੇ ਦੀ ਉਹ ਸਵਾਲ ਦੇ ਜਵਾਬ ਦੇ ਵਿੱਚ ਕੋਈ ਗੱਲ ਨਹੀਂ ਰੱਖਦੇ ਪਏ। ਬਹਰਹਾਲ ਇਹੀ ਕਿਹਾ ਜਾ ਸਕਦਾ ਕਿ ਜਿਹੜਾ ਇਹਨਾਂ ਨੇ ਕਮਿਸ਼ਨ ਬਿਠਾ ਲਿਆ ਸੀ ਆਪਣੇ ਬੰਦਿਆਂ ਨੂੰ ਇਨਸਾਫ ਦੇਣ ਲਈ, ਇਹਨਾਂ ਦੇ ਆਪਣੇ ਰਾਜ ਦੇ ਵਿੱਚ ਆਪਣੀ ਪੁਲਿਸ ਦੇ ਹੱਥੋਂ ਹੀ ਦਬਾਇਆ ਜਾ ਰਿਹਾ। ਜੀ ਬਿਲਕੁਲ, ਪੈਸੇ ਲੈਣ ਵਾਲੇ ਪੈਸੇ ਹਰਜਾਨਾ ਦੇਣਗੇ ਕਿਸ ਤਰ੍ਹਾਂ ਕਿਸੇ ਨੂੰ। ਤੇ ਅੱਗੇ ਆਪਾਂ ਖੁਦਕੁਸ਼ੀ ਪੀੜਤਾਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਦਾ ਕਰਜ਼ਾ ਮਾਫੀ ਦਾ ਕੰਮ ਅਟਕਿਆ। ਦੇਖੋ ਇਹ ਖੁਦਕੁਸ਼ੀ ਪੀੜਤ ਸੀਗੇ ਜਿਹੜੇ, ਉਹ ਮਜ਼ਦੂਰ ਵੀ ਸੀਗੇ, ਕਿਸਾਨ ਵੀ ਸੀਗੇ। ਇਹਨਾਂ ਨੇ ਅਸੈਂਬਲੀ 'ਚ ਐਲਾਨ ਕੀਤਾ ਸੀਗਾ ਕਿ ਅਸੀਂ ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਜਿੰਨਾ ਵੀ ਕਰਜ਼ਾ ਯਾਨੀ ਸਮੁੱਚਾ ਕਰਜ਼ਾ ਅਸੀਂ ਮਾਫ਼ ਕਰਾਂਗੇ। ਦੂਜਿਆਂ ਲਈ ਤੇ ਇਹਨਾਂ ਨੇ ਬਾਅਦ 'ਚ ਕ੍ਰਾਈਟੇਰੀਆ ਬਣਾ ਦਿੱਤਾ ਕਿ ਕਿਸ ਦਾ ਕਿੰਨਾ, ਕਿਸ ਦਾ ਕਿੰਨਾ, ਕਿੰਨੇ ਕਿੱਲੇ ਵਾਲਿਆਂ ਦਾ ਕਿੰਨਾ, ਕਿੰਨੇ ਕਿੱਲੇ ਵਾਲਿਆਂ ਨੂੰ ਅਸੀਂ ਇਸ ਜ਼ਦ 'ਚੋਂ ਬਾਹਰ ਰੱਖਣਾ।
ਪਰ ਇਹ ਜਿਹੜੇ ਖੁਦਕੁਸ਼ੀ ਪੀੜਤ ਪਰਿਵਾਰ ਸੀਗੇ, ਇਹਨਾਂ ਦੇ ਸਮੁੱਚੇ ਕਰਜ਼ੇ ਤੇ ਲੀਕ ਫੇਰਨ ਦਾ ਇਹਨਾਂ ਨੇ ਵਚਨ ਕੀਤਾ ਸੀਗਾ। ਹੁਣ ਮਸਲਾ ਇੱਥੇ ਅੜ ਗਿਆ ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਪਿਆ। ਜਿੱਦਾਂ ਤੁਸੀਂ ਦੇਖਿਆ ਕਿ ਇਹਨਾਂ ਨੇ ਕਰਜ਼ਾ ਮਾਫੀ ਵਾਲਾ ਜਿਵੇਂ ਹੀ ਕੰਮ ਸ਼ੁਰੂ ਕੀਤਾ, ਉਹਦੇ 'ਚ ਬਹੁਤ ਸਾਰੀਆਂ ਊਣਤਾਈਆਂ ਸਾਹਮਣੇ ਆ ਗਈਆਂ। ਯਾਨੀ ਜੋ ਇਹਨਾਂ ਨੇ ਫਾਰਮੂਲਾ ਚੁੱਕਿਆ ਸੀਗਾ, ਉਹ ਫਾਰਮੂਲਾ ਕਿਤੇ ਨਾ ਕਿਤੇ ਪਿੱਟ ਗਿਆ। ਬਹੁਤ ਸਾਰੀਆਂ ਊਣਤਾਈਆਂ ਆਈਆਂ ਉਸ ਫਾਰਮੂਲੇ 'ਚ। ਤਾਂ ਹੁਣ ਇਹ ਕਹਿੰਦੇ ਆ ਕਿ ਪੱਲੇ ਪੈਸਾ ਵੀ ਖਰਚ ਕਰਨਾ, ਅਸੀਂ ਮਿਹਨਤ ਵੀ ਕਰਨੀ ਹੈ, ਇੰਨੀ ਮਿਹਨਤ ਕੀਤੀ ਵੀ ਹੈ, ਤੇ ਉਹ ਦਾ ਸਾਡੇ ਉਲਟਾ ਪੈ ਜਾਂਦਾ ਹੈ। ਹੁਣ ਦੂਜੇ ਪੜਾਅ 'ਚ ਇਹੋ ਜਿਹੀਆਂ ਗਲਤੀਆਂ ਨਾ ਰਹਿਣ, ਇਸ ਕਰਕੇ ਸੰਭਲ ਕੇ ਪੈਰ ਰੱਖਿਆ ਜਾਵੇ। ਤਾਂ ਹੁਣ ਦੂਸਰੇ ਪੜਾਅ ਵਾਸਤੇ ਇਹ ਆਪਣੇ ਫਾਰਮੂਲੇ ਦੇ ਵਿੱਚ ਕੁਛ ਸੋਧ ਸੁਧਾਈ ਵੀ ਕਰਦੇ ਪਏ ਆ, ਪਰ ਨਾਲ ਇਸ ਚੀਜ਼ ਨੂੰ ਵੀ ਲੈ ਕੇ ਚੱਲਦੇ ਪਏ ਆ ਕਿ ਜਿਹੜੀਆਂ ਖੁਦਕੁਸ਼ੀ ਪੀੜਤਾਂ ਦੀਆਂ ਜਿਹੜੀਆਂ ਸੂਚੀਆਂ ਨੇ, ਉਹਨਾਂ ਦੇ ਵਿੱਚ ਕਿੱਦਾਂ ਬੰਦਿਆਂ ਨੂੰ ਫਿੱਟ ਕੀਤਾ ਜਾਵੇ। ਤਾਂ ਇੱਥੇ ਹੁਣ ਵਿਧਾਨ ਸਭਾ ਦੀ ਇੱਕ ਕਮੇਟੀ ਬਣੀ ਹੋਈ ਸੀ ਜੋ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਖੁਦਕੁਸ਼ੀ ਪੀੜਤ ਪਰਿਵਾਰਾਂ ਦੇ ਨਾਲ ਗੱਲਬਾਤ ਕਰਕੇ ਆਈ ਹੈ। ਤਾਂ ਇਹ ਕਹਿੰਦੇ ਆ ਕਿ ਕਿਉਂ ਨਾ ਅਸੀਂ ਇਸ ਵਿਧਾਨ ਸਭਾ ਦੀ ਕਮੇਟੀ ਦੀ ਰਾਏ ਲੈ ਲਈਏ, ਕਿਉਂਕਿ ਇਹਦੇ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਵਿਧਾਇਕ ਸ਼ਾਮਲ ਕੀਤੇ ਗਏ ਸੀ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਉਹ ਅਕਾਲੀ ਦਲ ਪਾਰਟੀ ਹੈ, ਚਾਹੇ ਕਾਂਗਰਸ ਪਾਰਟੀ ਹੈ। ਤਾਂ ਇਸ ਵਿਧਾਨ ਸਭਾ ਦੀ ਕਮੇਟੀ ਵਾਲੀ ਰਿਪੋਰਟ ਨੂੰ ਚੁੱਕ ਕੇ ਜੇ ਇੰਪਲੀਮੈਂਟ ਕੀਤਾ ਜਾਵੇ, ਸੁਝਾਵਾਂ ਨੂੰ ਜੇ ਲਾਗੂ ਕਰ ਦਿੱਤਾ ਜਾਵੇ, ਤਾਂ ਇਹਦੇ 'ਚ ਇਹ ਹੋਊਗਾ ਕਿ ਵਿਰੋਧੀ ਮੁੜ ਕੇ ਰੌਲਾ ਪਾਉਣ ਜੋਗੇ ਨਹੀਂ ਰਹਿਣਗੇ, ਕਿਉਂਕਿ ਉਹਨਾਂ ਦੇ ਬੰਦੇ ਵੀ ਵਿਧਾਨ ਸਭਾ ਕਮੇਟੀ ਦੇ ਵਿੱਚ ਸ਼ਾਮਲ ਹੋਣ। ਪਰ ਦੂਜਾ ਜਿਹੜਾ ਪੇਚ ਫਸਦਾ ਪਿਆ, ਉਹਦਾ ਹਾਲੇ ਤੱਕ ਕਿਸੇ ਕੋਲ ਵੀ ਜਵਾਬ ਨਹੀਂ। ਸ਼ਾਇਦ ਵਿਧਾਨ ਸਭਾ ਕਮੇਟੀ ਵੀ ਉਹਦਾ ਜਵਾਬ ਨਹੀਂ ਦੇ ਪਾਊਗੀ। ਮਸਲਨ ਜਿਹੜਾ ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਕਰਜ਼ਾ ਮਾਫ ਕਰਨਾ ਵਾ, ਉਹ ਕਿਹੜੀ ਤਰੀਕ ਤੋਂ ਚੁੱਕਿਆ ਜਾਵੇ? ਮਤਲਬ 5 ਸਾਲ ਤੋਂ ਜਾਂ 10 ਸਾਲ ਤੋਂ ਜਾਂ 20 ਸਾਲ ਤੋਂ, ਕਿਉਂਕਿ ਕਰਜ਼ੇ ਤੇ ਬਹੁਤ ਪੁਰਾਣੇ ਪਏ ਹੈ ਨਾ, ਕਿਉਂਕਿ ਇਹਨਾਂ ਨੇ ਸਮੁੱਚਾ ਕਰਜ਼ਾ ਮਾਫ ਕਰਨਾ ਹੈ। ਤੇ ਸਮੁੱਚਾ ਕਰਜ਼ਾ ਤੇ ਜੇ ਵੇਖਿਆ ਜਾਵੇ ਤੇ ਵਿਰਾਸਤੀ ਕਰਜ਼ਾ ਵੀ ਹੁੰਦਾ। ਕਿਸੇ ਦੇ ਮੰਨ ਲਓ ਕਿ ਦਾਦੇ ਨੇ ਲਿਆ ਕਰਜ਼ਾ, ਉਦੋਂ ਦਾ ਤੁਰਿਆ ਹੁੰਦਾ ਦੂਜੀ ਪੀੜ੍ਹੀ ਮੁੜ ਕੇ ਤੀਜੀ ਪੀੜ੍ਹੀ ਦੇ ਸਿਰ ਤੇ ਆ ਕੇ ਪੈ ਗਿਆ। ਇਹ ਤਰੀਕ ਕਿੱਥੋਂ ਮਿੱਥਣੀ ਆ, ਇਹ ਇਹਨਾਂ ਦੀ ਇੱਕ ਬੜੀ ਵੱਡੀ ਸਮੱਸਿਆ, ਬੜੀ ਡਾਢੀ ਸਮੱਸਿਆ। ਦੂਜੀ ਸਮੱਸਿਆ ਇਹ ਆ ਕਿ ਮੰਨ ਲਓ ਕਿਸੇ ਨੇ ਖੁਦਕੁਸ਼ੀ ਕਰ ਲਈ ਆ ਅੱਜ ਤੋਂ 7 ਸਾਲ ਪਹਿਲਾਂ, 8 ਸਾਲ ਪਹਿਲਾਂ, ਗਾਂ ਉਹਦੀ ਜ਼ਮੀਨ ਦਾ ਬਟਵਾਰਾ ਹੋ ਗਿਆ 2 ਪੁੱਤਰਾਂ 'ਚ ਜਾਂ 4 ਪੁੱਤਰਾਂ 'ਚ, ਤਾਂ ਉਹ ਜਿਹੜੀ ਜ਼ਮੀਨ ਵੰਡੀ ਗਈ ਆ, ਕਰਜ਼ਾ ਵੀ ਵੰਡਿਆ ਗਿਆ, ਤਾਂ ਉਹ 2 ਪੁੱਤਰਾਂ ਜਾਂ 4 ਪੁੱਤਰਾਂ 'ਚੋਂ ਕਿਹਦਾ ਕਰਜ਼ਾ ਮਾਫ ਕਰਨਗੇ? ਇਹੋ ਜਿਹੇ ਜਿਹੜੇ ਸਵਾਲ ਹੈ ਬੜੇ ਪੇਚੀਦਗੀ ਵਾਲੇ ਆ। ਸੋ ਇਸ ਕਰਕੇ ਇਹਨਾਂ ਨੇ ਇੱਕ ਵਾਰੀ ਇਹ ਕਾਰਵਾਈ ਹੈ ਜਿਹੜੀ ਰੋਕ ਲਈ ਆ। ਹੁਣ ਵਿਧਾਨ ਸਭਾ ਕਮੇਟੀ ਦੀ ਰਿਪੋਰਟ ਜਿਹੜੀ ਆ ਸ਼ਾਇਦ ਇਸ ਮਹੀਨੇ ਉਹ ਹੋ ਜਾਊਗੀ ਸਬਮਿਟ, ਉਸ ਤੋਂ ਬਾਅਦ ਹੀ ਇਹ ਅਗਲਾ ਸਟੈਪ ਚੁੱਕਣਗੇ। ਜੀ ਬਹੁਤ ਬਹੁਤ ਧੰਨਵਾਦ ਮੈਂਟੂ ਗੁਰਸਰੀਆ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਸ ਸਨ ਸਾਡੇ ਨਾਲ ਜੁੜਦੇ ਮੈਂਟੂ ਗੁਰਸਰੀਆ ਜੀ ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।